ਇਹ ਮੇਨ ਬਾਜ਼ਾਰ ਤੇ ਦੁਕਾਨਾਂ ਦੇ ਨਾਲ ਇੱਥੇ ਬਣਾਇਆ ਸੀ ਖੱਤਰੀਆਂ ਨੇ ਖੂਹ। ਇਹ ਬਿਲਕੁਲ ਸਾਹਮਣੇ ਤੁਹਾਨੂੰ ਮੈਂ ਖੂਹ ਦਿਖਾਲਣਾ। ਅੱਜ ਖੂਹ ਦੀ ਬਾਕੀਆਤ ਰਹਿ ਗਈਆਂ ਨੇ। ਇਥੋਂ ਹਿੰਦੂ, ਮੁਸਲਿਮ, ਸਿੱਖ, ਕ੍ਰਿਸਚਨ ਸਾਰੇ ਧਰਮ ਦੇ ਲੋਕ ਇਹ ਖੂਹ ਤੋਂ ਪਾਣੀ ਪੀਂਦੇ ਸਨ, ਲੇਕਿਨ ਇਹ ਹੁਣ ਵੇਖੋ ਬਿਲਕੁਲ ਭੂਰ ਦਿੱਤਾ ਗਿਆ। ਓਏ ਹੋਏ ਹੋਏ, ਇਹ ਦੇਖੋ ਜੀ, ਇਹ ਦੁਕਾਨਾਂ ਦੇ ਅੰਦਰ ਪੁਰਾਣਾ ਸਮਾਨ ਅੱਜ ਵੀ ਮੌਜੂਦ ਹੈ। ਇਹ ਪੁਰਾਣੇ ਜਿਹੜੇ ਸੰਦੂਕ ਹੈਗੇ ਨੇ ਔਰ ਇਹ ਸਾਰਾ ਕੁਝ ਪੁਰਾਣਾ ਉਹੀ ਜਿਹੜਾ 1947 ਤੋਂ पहले ਦਾ ਪਿਆ। ये लिखा है जी ओम, और बहुत ही खूबसूरत अपने दौर का बहुत बड़ा शोरूम था और सिर्फ लफज ओम रह गया, बाकी सारा कुछ खंडर बन गया। बहुत ਵੱਡੀ ਦੁਕਾਨ ਹੈ, ਇਹਦੇ ਉੱਤੇ ਅੱਜ ਵੀ ਕੁਝ ਲਿਖਿਆ ਹੈ। ਮੈਂ ਜ਼ੂਮ ਕਰਕੇ ਦੱਸਣਾ, ਤੁਸੀਂ ਪੜ੍ਹਨਾ। ਇਹ ਤੇ ਹੋ ਗਿਆ ਓਮ, ਠੀਕ ਹੈ ਜੀ। ਔਰ ਇਹ ਦੇਖੋ ਤੁਸੀਂ ਅੱਗੇ ਰਾਈਟ ਸਾਈਡ ਤੇ ਬਹੁਤ ਕੁਝ ਲਿਖਿਆ ਹੈ। ਹੁਣ ਮੈਂ ਪੜ੍ਹ ਨਹੀਂ ਸਕਦਾ, ਇਹ ਪਤਾ ਨਹੀਂ ਹਿੰਦੀ ਹੈ, ਪੰਜਾਬੀ ਹੈ ਜਾਂ ਸੰਸਕ੍ਰਿਤ ਹੈ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ। ਦੋਸਤੋ ਵੀਡੀਓ ਨਾਲ ਜੁੜੇ ਰਹਿਣਾ ਔਰ ਮੇਰੇ ਕਹਿਣ ਤੇ ਵੀਡੀਓ ਸਾਰੀ ਵੇਖਣੀ ਹੈ, ਕਿਉਂਕਿ ਇਹ ਵਾਹਦ ਬਾਜ਼ਾਰ ਹੈ ਜਿਹੜਾ ਅੱਜ ਵੀ ਅਸਲੀ ਹਾਲਤ 'ਚ ਹੈ ਔਰ ਇੱਥੇ ਲੋਕੀ ਦੂਰ ਦਰਾਜ ਦੇ ਇਲਾਕਿਆਂ 'ਚੋਂ ਸ਼ਾਪਿੰਗ ਕਰਨ ਆਉਂਦੇ ਨੇ। ਇਹ ਸਾਰਾ ਬਾਜ਼ਾਰ ਖੱਤਰੀਆਂ ਦਾ ਅੱਜ ਵੀ ਉਸੇ ਤਰ੍ਹਾਂ ਖੁੱਲਿਆ ਪਾਕਿਸਤਾਨੀ ਪੰਜਾਬ ਦੇ ਵਿੱਚ। ਜ਼ਿਲ੍ਹਾ ਸਿਆਲਕੋਟ ਦੇ ਵਿੱਚ ਵਾਹਦ ਬਾਜ਼ਾਰ ਹੈ ਜਿਹਦਾ ਸਾਰਾ ਸਮਾਨ ਦਿੱਲੀ ਤੇ ਅੰਮ੍ਰਿਤਸਰ ਤੋਂ ਆਉਂਦਾ ਹੁੰਦਾ ਸੀ, ਰੇੜਿਆਂ ਤੇ ਗੱਡਿਆਂ ਤੇ। ਇਹ ਉਹੀ ਓਰੀਜਨਲ ਦੁਕਾਨਾਂ ਔਰ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਤੁਸੀਂ ਦੁਕਾਨਾਂ ਵੇਖ ਕੇ ਹੈਰਾਨ ਰਹਿ ਜਾਓਗੇ। ਇਹ ਉਰਦੂ 'ਚ ਲਿਖਿਆ ਹੈ ਜੀ ਕਿ ਓਮ, ਅੱਗੇ ਮਹਾਜਨ ਮਲ ਔਰ ਕੁਝ ਹੋਰ ਪੜਿਆ ਨਹੀਂ ਜਾ ਰਿਹਾ, ਕਲਾਸ ਵਾਲਾ ਇਹ ਲਿਖਿਆ ਹੈ। ਇਹ ਵੀ ਬਹੁਤ ਵੱਡੀ ਦੁਕਾਨ ਹੁੰਦੀ ਸੀ ਜਿਹੜੀ ਕਿ ਅੱਜ अस्सलाम वालेकुम दोस्तों, मैं औरंगजेब बेग और तुसी वेख रहे हो मीडिया टॉप। इस ਵੇਲੇ मैं खड़ा हाँ एक ऐसे बाजार ਦੇ ਵਿੱਚ ਜਿਹੜਾ ਕਿ ਸਾਰਾ ਬਾਜ਼ਾਰ ਹਿੰਦੂ ਖੱਤਰੀਆਂ ਦਾ ਹੁੰਦਾ ਸੀ ਔਰ ਅਮੀਰ ਤਰੀਨ ਲੋਕ ਸਨ। ਇਹ ਬਾਜ਼ਾਰ ਦੇ ਵਿੱਚ ਅੱਜ ਵੀ ਬਹੁਤ ਸਾਰੀਆਂ ਦੁਕਾਨਾਂ ਓਰੀਜਨਲ ਹਾਲਤ 'ਚ ਮੌਜੂਦ ਨੇ ਜਿਹੜੀਆਂ ਕਿ 1947 ਵੇਲੇ ਇੱਥੋਂ ਹਿੰਦੂ ਛੱਡ ਕੇ ਗਏ ਸਨ ਔਰ ਉਹਨਾਂ 'ਚ ਕੰਮ ਹੋ ਰਿਹਾ, ਕਾਰੋਬਾਰ ਹੋ ਰਿਹਾ। ਲੋਕ ਜਿਹੜੇ ਹੈਗੇ ਨੇ ਕਾਰੋਬਾਰ ਕਰ ਰਹੇ ਨੇ। ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਆਲੀਸ਼ਾਨ ਦੁਕਾਨਾਂ ਨੇ ਔਰ ਇਹ ਨਾਲ ਇੱਥੇ ਪਿੱਛੇ ਇੱਕ ਖੂਹ ਹੈਗਾ। ਇਹ ਖੂਹ ਦੇ ਨਾਲ ਜਿਹੜਾ ਨਾ ਉਹ ਪੂਰ ਕੀਤਾ ਗਿਆ, ਲੇਕਿਨ ਉਹ ਖੂਹ ਦਾ ਅੱਜ ਵੀ ਆਸਾਰ ਇੱਥੇ ਬਾਕੀ ਨੇ। ਤੇ ਇਹ ਬਾਜ਼ਾਰ ਦੇ ਵਿੱਚ ਅੱਜ ਜਿਹੜੀਆਂ ਦੁਕਾਨਾਂ ਨੇ ਕੁਝ ਢਾਹ ਕੇ ਨਵੀਆਂ ਵੀ ਬਣ ਰਹੀਆਂ ਨੇ, ਲੇਕਿਨ ਬਹੁਤ ਸਾਰੀਆਂ ਦੁਕਾਨਾਂ ਐਸੀਆਂ ਜਿਹੜੀਆਂ ਅਸਲ ਹਾਲਤ 'ਚ ਮੌਜੂਦ ਨੇ। ਤੇ ਚਲੋ ਤੁਹਾਨੂੰ ਇੱਥੇ ਥੋੜਾ ਸਰਵੇ ਕਰਾਉਂਦੇ ਆ ਔਰ ਦਿਖਾਉਂਦੇ ਆ ਕਿ ਇਹ ਬਾਜ਼ਾਰ ਅੱਜ ਕਿਸ ਹਾਲ ਦੇ 'ਚ। ਇਹਦਾ ਨਾਮ ਹੈ ਕਲਾਸ ਵਾਲਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਅੱਛਾ ਦੋਸਤੋ, ਇਹ ਸਾਰੀਆਂ ਦੁਕਾਨਾਂ ਪੁਰਾਣੀਆਂ ਨੇ ਔਰ ਇਹਨਾਂ ਦੀ ਜਿਹੜੀ ਹੈ ਨਾ ਉਹ ਖੂਬਸੂਰਤੀ ਅੱਜ ਵੀ ਅਲੱਗ ਹੀ ਨਜ਼ਰ ਆ ਰਹੀ ਹੈ। ਇਹ ਬਾਜ਼ਾਰ ਹੈ, ਬਹੁਤ ਜ਼ਿਆਦਾ ਪਿੰਡਾਂ ਦੇ ਲੋਕ ਇੱਥੇ ਆ ਕੇ ਖਰੀਦੋ ਫਰੋਖਤ ਕਰਦੇ ਨੇ। ਤੇ ਜਦੋਂ 1947 ਤੋਂ ਪਹਿਲੇ ਇਹ ਬਾਜ਼ਾਰ ਸੀ ਉਦੋਂ ਇਹਨੂੰ ਬੜੀ ਅਹਿਮੀਅਤ ਹਾਸਲ ਸੀ, ਕਿਉਂਕਿ ਉਦੋਂ ਇਹਦੇ ਆਸ-ਪਾਸ ਬਹੁਤ ਦੂਰ ਦੂਰ ਤੱਕ ਸ਼ਾਪਿੰਗ ਸੈਂਟਰ ਕੋਈ ਨਹੀਂ ਸੀ। ਤੇ ਇੱਥੇ ਸੁਨਿਆਰਿਆਂ ਦੀਆਂ ਦੁਕਾਨਾਂ ਸਨ, ਕੱਪੜੇ ਦੀਆਂ ਦੁਕਾਨਾਂ, ਜੁੱਤੀਆਂ, ਮਿਠਾਈ ਦੀਆਂ ਦੁਕਾਨਾਂ, ਹਲਵਾਈ ਦੀਆਂ ਦੁਕਾਨਾਂ। ਫਿਰ ਜਨਾਬ ਇੱਥੋਂ ਹਰ ਉਹ ਚੀਜ਼ ਮਿਲਦੀ ਸੀ ਜਿਹੜੀ ਤੁਹਾਨੂੰ ਇਹਦੇ ਨਾਲ ਪਸਰੂਰ ਸ਼ਹਿਰ ਉੱਥੋਂ ਵੀ ਨਹੀਂ ਸੀ ਮਿਲਦੀ। ਔਰ ਦੱਸਿਆ ਗਿਆ ਕਿ ਇਹਦਾ ਜਿਹੜਾ ਸਮਾਨ ਹੈ ਉਹ ਅੰਮ੍ਰਿਤਸਰ ਤੇ ਦਿੱਲੀ ਤੋਂ ਗੱਡਿਆਂ ਤੇ ਆਉਂਦਾ ਹੁੰਦਾ ਸੀ। ਤੇ ਇਹ ਚੌਕ ਆ ਗਿਆ ਜਨਾਬ, ਖੂਹ ਵਾਲਾ ਚੌਕ। ਇਹ ਸਾਹਮਣੇ ਖੂਹ ਹੈਗਾ ਜਿਹੜਾ ਨਾ ਪੂਰਿਆ ਗਿਆ। ਇਹ ਸਾਰਾ ਤੁਹਾਨੂੰ ਡਿਟੇਲ ਨਾਲ ਦਿਖਾਲਣਾ। ਹੁਣ ਤੁਸੀਂ ਵੀਡੀਓ ਨਾਲ ਜੁੜਨਾ, ਵੀਡੀਓ ਨੂੰ ਛੱਡਣਾ ਨਹੀਂ, ਵੀਡੀਓ ਨਾਲ ਜੁੜਿਆ ਰਹਿਣਾ। ਤੇ ਕੁਝ ਦੁਕਾਨਾਂ ਐਸੀਆਂ ਨੇ ਜੇਕਰ ਸੱਜੇ ਪਾਸੇ ਢੱਠਣੀਆਂ ਸ਼ੁਰੂ ਹੋ ਗਈਆਂ ਨੇ, ਲੇਕਿਨ ਬਹੁਤ ਸਾਰੀਆਂ ਐਸੀਆਂ ਦੁਕਾਨਾਂ ਨੇ ਜਿਹੜੀਆਂ ਅਸਲੀ ਹਾਲਤ 'ਚ ਮੌਜੂਦ ਨੇ। ਤੁਸੀਂ ਦੇਖੋ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਦੋਸਤੋ, ਵੇਖੋ ਬਣਾ ਗਏ ਤੇ ਆਪ ਹੀ ਟੁਰ ਗਏ 1947 ਨੂੰ। ਉਸ ਤੋਂ ਬਾਅਦ ਫਿਰ ਇਹ ਦੁਕਾਨਾਂ ਜਿਹੜੀਆਂ ਨੇ ਇਹਨਾਂ 'ਚ ਲੁੱਟਮਾਰ ਵੀ ਹੋਈ, ਇਹਨਾਂ ਨੂੰ ਤੋੜ ਭੰਨ ਵੀ ਕੀਤਾ। ਲੇਕਿਨ ਜਦੋਂ 1947 ਵਿੱਚ ਫਿਰ ਉਧਰੋਂ ਮੁਸਲਮਾਨ ਆਪਣਾ ਸਭ ਕੁਝ ਛੱਡ ਛਡਾ ਕੇ ਇੰਡੀਆ 'ਚ ਤੇ ਇੱਧਰ ਆਏ, ਉਹਨਾਂ ਨੂੰ ਫਿਰ ਅਲਾਟ ਹੋ ਗਈਆਂ। ਉਸ ਤੋਂ ਬਾਅਦ ਕਈਆਂ ਨੇ ਵੇਚ ਛੜੀਆਂ, ਕਈਆਂ ਨੇ ਆਪੀ ਵਿੱਚ ਬਿਜ਼ਨਸ ਕੀਤਾ, ਉਹਨਾਂ ਦੇ ਦਾਦਿਆਂ ਨੇ ਕੀਤਾ, ਵਾਲਦ ਸਾਹਿਬ ਨੇ ਕੀਤਾ। ਅੱਜ ਇਹਨਾਂ ਦੀ ਤੀਸਰੀ ਚੌਥੀ ਨਸਲ ਇਹ ਦੁਕਾਨਾਂ ਇਸਤੇਮਾਲ ਕਰ ਰਹੀ ਹੈ। ਦੇਖੋ ਨਾ, ਬਹੁਤ ਅੱਛੀ ਹਾਲਤ 'ਚ ਦੁਕਾਨਾਂ ਹੈਗੀਆਂ ਨੇ। ਕਿਆ ਬਾਤ ਹੈ। ਇਹ ਜਨਾਬ ਉਹੀ ਚੌਕ ਜਿਹੜਾ ਸੀ, ਇੱਥੇ ਬਣਾਇਆ ਗਿਆ ਸੀ ਖੂਹ। ਇਹ ਮੈਂ ਤੁਹਾਨੂੰ ਦਿਖਾ ਲੈਣਾ ਸਾਹਮਣੇ ਬਿਲਕੁਲ ਮੋਟਰਸਾਈਕਲ ਦੇ ਦੂਸਰੀ ਸਾਈਡ ਤੇ ਜਿਹੜਾ ਇਹ ਖੂਹ ਹੈਗਾ, ਉਹਦਾ ਥੜਾ ਇੱਕ ਨਜ਼ਰ ਆ ਰਿਹਾ ਚਬੂਤਰਾ। ਇਹ ਬੇਸਿਕਲੀ ਖੂਹ ਹੈ ਜਿੱਥੋਂ ਹਿੰਦੂ, ਮੁਸਲਿਮ, ਸਿੱਖ, ਈਸਾਈ ਤੇ ਜਿੰਨੇ ਵੀ ਧਰਮ ਦੇ ਲੋਕ ਨੇ ਉਹ ਪਾਣੀ ਪੀਂਦੇ ਸਨ। ਕਿਸੇ ਨੂੰ ਮਨਾ ਨਹੀਂ ਸੀ ਕੀਤਾ ਜਾਂਦਾ। ਇਹ ਬਾਜ਼ਾਰ ਦੇ ਵਿੱਚ ਇਸ ਲਈ ਲਵਾਇਆ ਸੀ ਕਿ ਗਾਹਕ ਵੀ ਪਾਣੀ ਪੀਣ। ਟੁਰ ਟੁਰ ਕੇ ਲੋਕ ਪੈਦਲ ਆਉਂਦੇ ਹੁੰਦੇ ਸਨ ਬੜੀ ਬੜੀ ਦੂਰੋਂ ਇੱਥੇ ਸਮਾਨ ਖਰੀਦਣ ਵਾਸਤੇ ਬਾਜ਼ਾਰ 'ਚ, ਤੇ ਉਹਨਾਂ ਨੂੰ ਪਿਆਸ ਲੱਗਦੀ ਸੀ ਤੇ ਇੱਥੋਂ ਲੋਕੀ ਪਾਣੀ ਪੀਂਦੇ ਹੁੰਦੇ ਨੇ। ਇੱਥੋਂ ਲੋਕਾਂ ਨੇ ਕੁਝ ਦੱਸਿਆ ਕਿ ਬੜੀ ਦੇਰ ਤੱਕ ਜਿਹੜਾ ਨਾ ਇਹ ਖੂਹ ਰਿਹਾ ਹੈ, 1947 ਦੀ ਪਾਰਟੀਸ਼ਨ ਤੋਂ ਬਾਅਦ ਵੀ ਬੜੀ ਦੇਰ ਤੱਕ ਲੋਕੀ ਪਾਣੀ ਪੀਂਦੇ ਰਹੇ ਨੇ। ਹੁਣ ਇਹ ਖਤਮ ਕਰ ਦਿੱਤਾ ਗਿਆ ਕਿਉਂਕਿ ਉਹ ਨਲਕੇ ਲੱਗ ਗਏ ਨੇ। ਇਹ ਦੇਖੋ ਨਾ, ਚਾਰੋਂ ਤਰਫ ਬਾਜ਼ਾਰ ਨਿਕਲਦੇ ਨੇ। ਇਹ ਛੋਟੀ ਇੱਟ ਨਾਲ ਬਣੀਆਂ ਨੇ ਦੁਕਾਨਾਂ। ਤੁਸੀਂ ਅੰਦਾਜ਼ਾ ਕਰ ਲਓ ਕਿ ਇਹ ਕਿਸ ਦੌਰ ਦੀਆਂ ਬਣੀਆਂ ਹੋਣਗੀਆਂ। ਇਹ ਜਨਾਬ ਜਿਹੜੇ ਕਾਂਗਰਸ ਹੈਗੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਰੀ ਪੰਜਾਬ ਦੇ ਵਿੱਚ, ਇੰਡੀਆ ਦੇ ਪੰਜਾਬ 'ਚ, ਉਹਨਾਂ ਦੇ ਵੱਡਿਆਂ ਦਾ ਪਿੰਡ ਹੈ। ਉਹ ਇੱਥੇ ਮੈਜਿਸਟ੍ਰੇਟ ਸਨ ਔਰ ਚੇਅਰਮੈਨ ਮਿਊਨਸੀਪਲ ਕਮੇਟੀ ਸਨ।
ਇਹ ਉਹਨਾਂ ਦਾ ਬਾਜ਼ਾਰ ਯਾਨੀ ਕਿ ਉਹਨਾਂ ਦੇ ਇੱਥੇ ਬਜ਼ੁਰਗ ਵੀ ਰਹੇ ਨੇ। ਅੱਜ ਦੁਕਾਨਾਂ ਮੌਜੂਦ ਤੇ ਹੈ ਨੇ, ਲੇਕਿਨ ਦੋਸਤੋ ਉਹ ਲੋਕ ਹੈ ਨਹੀਂ ਜਿਨ੍ਹਾਂ ਨੇ ਬਣਾਈਆਂ, ਉਹ ਲੋਕ ਹੈ ਨਹੀਂ ਜਿਨ੍ਹਾਂ ਨੇ ਪੈਸਾ ਲਾਇਆ, ਜਿਨ੍ਹਾਂ ਮਿਸਤਰੀਆਂ ਨੇ ਦੁਕਾਨਾਂ ਬਣਾਈਆਂ। ਅੱਜ ਉਹਨਾਂ 'ਚ ਕਾਰੋਬਾਰ ਹੋ ਰਿਹਾ। ਜਿਹੜੇ ਸਾਡੇ ਇੱਥੇ ਮੁਸਲਮਾਨ ਭਾਈ ਨੇ ਉਹ ਆਪਣਾ ਕਾਰੋਬਾਰ ਕਰ ਰਹੇ ਨੇ, ਕਿਉਂਕਿ ਇੱਥੇ ਕੋਈ ਹਿੰਦੂ ਜਾਂ ਸਿੱਖ ਨਹੀਂ ਰਹਿੰਦਾ ਇਸ ਕਸਬੇ 'ਚ। ਇਹ ਦੇਖੋ ਇੱਕ ਚੁਬਾਰਾ, ਇਹ ਜਨਾਬ ਥੱਲੇ ਇਹਦੇ ਦੁਕਾਨਾਂ ਨੇ ਔਰ ਇਹ ਉੱਤੇ ਖੂਬਸੂਰਤ ਚੁਬਾਰਾ। ਇਹਦਾ ਦਰਵਾਜ਼ਾ ਦੂਸਰੀ ਸਾਈਡ ਵੀ ਲੱਗਦਾ ਹੈ। ਇਹ ਮੇਨ ਬਾਜ਼ਾਰ 'ਚ ਚੁਬਾਰਾ ਜਨਾਬ, ਖੱਤਰੀਆਂ ਦਾ ਚੁਬਾਰਾ ਤੁਹਾਡੇ ਸਾਹਮਣੇ ਅੱਜ ਰੱਖ ਦਿੱਤਾ। ਅੱਛਾ, ਇਹ ਜਨਾਬ ਜਿਹੜੀ ਦੁਕਾਨ ਨੇ ਇਹਦੇ 'ਚ ਅੱਜ ਕੱਲ੍ਹ ਸਬਜ਼ੀ ਦੀ ਦੁਕਾਨ ਹੈ, ਇਹਦੇ ਉੱਤੇ ਕੁਝ ਲਿਖਿਆ ਹੈ। ਇਹ ਦੇਖੋ ਤੁਸੀਂ, ਇਹ ਓਮ ਲਿਖਿਆ, ਠੀਕ ਹੈ ਨਾ। ਲੇਕਿਨ ਇਹਦੇ ਨਾਲ ਉਹ ਸੱਜੇ ਪਾਸੇ ਰਾਈਟ ਸਾਈਡ 'ਤੇ ਕੁਝ ਹੋਰ ਵੀ ਲਿਖਿਆ ਹੈ, गुरमुखी या पंजाबी या संस्कृत ज़बान में कुछ लिखा है। प्लीज़ पढ़ के दिखाइए अगर आप पढ़ सकते हैं। वीडियो को यहाँ पॉज करके आप पढ़ सकते हैं कि ये क्या लिखा है, और कमेंट करके ज़रूर बताना ये क्या है। बड़ा दुख होंदा चीज़ां वेख के कि देखो जी किस तरह औखा सी पाकिस्तानी हिंदुस्तानी जो इकट्ठे रहंदे हुंदे सन, यानी इकट्ठा हिंदुस्तान सी, तो फिर उन्होंने जो सारा कुछ छड्डना पिया, तो फिर की बीती होगी उन्होंने दिल ते। भरियां दुकानां छड्डियां, खा मुसलमानों ने इंडिया च अपना सब कुछ छड्डिया या हिंदू सिखा ने अपना सब कुछ पाकिस्तान वाले इलाके छड्डिया। बहुत ही अच्छी दुकान, कॉर्नर ते 2 दरवाजे और बड़ी अच्छी हालत अज भी मौजूद हैगी। ਜਿਹੜੇ ਇੱਥੇ ਦੁਕਾਨਦਾਰ ਨੇ ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਿਆ, ਇਹ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ। ਅਸਾਂ ਤੇ ਨਹੀਂ ਛੱਤੀ, ਲੇਕਿਨ ਜਿੰਨੇ ਵੀ ਛੱਤੀ ਹੈ, ਜਿਹਦਾ ਵੀ ਪੈਸਾ ਲੱਗਿਆ ਸਾਨੂੰ ਉਹਦੀ ਕਦਰ ਹੈ। ਲਓ ਜੀ, ਬਾਂਸਾਂ ਵਾਲਾ ਬਾਜ਼ਾਰ, ਇਹ ਵੀ ਕੁਝ ਦੁਕਾਨਾਂ ਨਜ਼ਰ ਆਈਆਂ ਨੇ, ਕੁਝ ਤੇ ਸੱਜੇ ਪਾਸੇ ਟੱਟਣੀਆਂ ਸ਼ੁਰੂ ਹੋ ਗਈਆਂ ਨੇ, ਲੇਕਿਨ ਇਹ ਪੂਰੀ ਲਾਈਨ ਜਿਹੜੀ ਨਾ ਓਰੀਜਨਲ ਹਾਲਤ 'ਚ ਮੌਜੂਦ ਨੇ। ਵਾਹ ਜੀ ਵਾਹ, ਕਿੱਥੇ ਗਏ ਆ ਲੋਕ ਹੈ ਜੀ, ਕਿੱਥੇ ਗਏ ਮਿਸਤਰੀ ਜਿਹੜੇ ਐਡੀਆਂ ਖੂਬਸੂਰਤ ਡਾਟਾ ਬਣਾ ਗਏ ਨੇ। ਕਿੰਨੀ ਹਜ਼ਾਰਾਂ ਨਾਲ ਦੁਨੀਆ ਹੋਣ ਤੱਕ ਇੱਥੋਂ ਜਿਹੜੀਆਂ ਨਾ ਲੱਖਾਂ ਨਾਲ ਉਹ ਸੌਦੇ ਖਰੀਦ ਚੁੱਕੀ ਹੋਏਗੀ। ਅਤੇ ਇਹ ਦੁਕਾਨਾਂ ਅੱਜ ਵੀ 1947 ਤੋਂ ਪਹਿਲੇ ਦੀ ਯਾਦ ਦਿਲਾਉਂਦੀਆਂ ਨੇ। ਬਹੁਤ ਘੱਟ ਇਲਾਕੇ ਨੇ ਜਿੱਥੇ ਪੂਰਾ ਬਾਜ਼ਾਰ ਹਿੰਦੂਆਂ ਦਾ ਅੱਜ ਵੀ ਮੌਜੂਦ ਹੈ, ਕਿਉਂਕਿ ਲੋਕਾਂ ਨੇ ਦੁਕਾਨਾਂ ਗਿਰਾ ਕੇ ਨਵੀਆਂ ਬਣਾ ਲਈਆਂ ਨੇ, ਲੇਕਿਨ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਨੇ, ਔਰ ਉਹ ਵੀ ਹੁਣ ਖੰਡਰ ਬਣ ਰਹੀਆਂ ਨੇ। ਇਹ ਦੁਕਾਨ ਤੁਹਾਨੂੰ ਅੰਦਰੋਂ ਦਿਖਾ ਲੈਣਾ। ਓਏ ਹੋਏ ਹੋਏ, ਇਹ ਦੇਖੋ ਜੀ, ਇਹਦੀ ਛੱਤ ਉਹਨਾਂ ਚੇਂਜ ਕੀਤੀ ਹੈ, ਛੱਤ ਤਬਦੀਲ ਕੀਤੀ ਗਈ ਹੈ। ਇਹ ਦੇਖੋ ਬੜੀ ਲੰਮੀਆਂ ਦੁਕਾਨਾਂ ਨੇ। ਇੱਥੋਂ ਹਰ ਚੀਜ਼ ਮਿਲਦੀ ਹੁੰਦੀ ਸੀ, ਜਿਹੜਾ ਕਿ ਲੋਕਾਂ ਨੇ ਇੱਥੋਂ ਦੱਸਿਆ, ਉਹ ਕਹਿੰਦੇ ਸਾਡੇ ਬਜ਼ੁਰਗਾਂ ਨੇ ਦੱਸਿਆ ਇੱਥੋਂ ਹਰ ਚੀਜ਼ ਮਿਲ ਜਾਂਦੀ ਹੁੰਦੀ ਸੀ, ਔਰ ਦੂਰ ਦਰਾਜ਼ ਦੇ ਇਲਾਕਿਆਂ 'ਚ ਲੋਕ ਆ ਕੇ ਇੱਥੋਂ ਪੈਸੇ ਵੀ ਉਧਾਰੇ ਖੜਦੇ ਹੁੰਦੇ ਸਨ। ਇਹ ਦੇਖੋ ਨਾ, ਦੋਨਾਂ ਸਾਈਡਾਂ 'ਤੇ ਦੁਕਾਨਾਂ ਦਾ ਜਨਾਬ ਇੱਕ ਬਹੁਤ ਹੀ ਵੱਡੇ ਦਰਵਾਜ਼ਿਆਂ ਵਾਲੀਆਂ ਦੁਕਾਨਾਂ, ਸ਼ੋਅਰੂਮ ਹੁੰਦੇ ਸਨ। ਇਹ ਦੁਕਾਨਾਂ ਘੱਟ, ਸ਼ੋਅਰੂਮ ਜ਼ਿਆਦਾ ਸਨ, ਜਿਨ੍ਹਾਂ ਦੀਆਂ ਤੁਸੀਂ ਬਣਤਰ ਵੇਖ ਕੇ ਖੁਦ ਅੰਦਾਜ਼ਾ ਲਗਾ ਸਕਦੇ ਹੋ। ਯੂ ਕੈਨ ਇਮੈਜਿਨ ਕਿੰਨਾ ਪੈਸਾ ਲਾ ਕੇ ਉਸ ਦੌਰ 'ਚ ਦੁਕਾਨਾਂ ਬਣਾਈਆਂ ਗਈਆਂ ਸਨ, ਜਦੋਂ ਲੋਕਾਂ ਕੋਲ ਮਕਾਨ ਬਣਾਉਣ ਵਾਸਤੇ ਪੈਸਾ ਨਹੀਂ ਸੀ ਹੁੰਦਾ, ਅਤੇ ਅੱਜ ਇਹ ਖੰਡਰ ਬਣ ਚੁੱਕੇ ਨੇ। ਇਹ ਇੱਕ ਤੰਦੂਰ ਹੈ ਜੀ, ਇਹ ਵੀ ਹੁਣ ਇੱਥੇ ਤੰਦੂਰ ਯਾਨੀ ਕਿ ਨਾਨ ਲੱਗਦੇ ਨੇ, ਰੋਟੀਆਂ। ਇਹ ਮੈਂ ਤੁਹਾਨੂੰ ਦੁਕਾਨ ਅੰਦਰੋਂ ਦਿਖਾ ਲੈਣਾ, ਔਰ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਕਿੰਨੀ ਲੰਮੀ ਦੁਕਾਨ ਹੈ, ਠੀਕ ਹੈ ਨਾ। ਇਹਦੇ ਅੰਦਰ ਚੱਲਦੇ ਹਾਂ, ਇਸ ਦੁਕਾਨ ਦੇ ਅੰਦਰ। ਇਹ ਜੀ ਫਿਲਹਾਲ ਇਹ ਦੁਕਾਨ ਬੰਦ ਹੈ, ਯਾਨੀ ਕਿ ਇੱਥੇ ਕਾਰੋਬਾਰ ਹੋ ਰਿਹਾ, ਲੇਕਿਨ ਅੱਜ ਨਹੀਂ ਹੋ ਰਿਹਾ। ਇਹ ਕਾਲਾ ਹੋ ਗਿਆ ਤੰਦੂਰ ਨਾਲ, ਰੋਟੀਆਂ ਲਾ ਕੇ ਬਿਲਕੁਲ ਚੁਗਾਠਾਂ ਕਾਲੀਆਂ ਹੋ ਗਈਆਂ ਨੇ, ਦਰਵਾਜ਼ੇ ਕਾਲੇ, ਅਤੇ ਇਹ ਜੇ ਪਿਆ ਤੰਦੂਰ। ਇਹ ਨਾਨ ਲੱਗਦੇ ਨੇ, ਰੋਟੀਆਂ ਲੱਗਦੀਆਂ, ਅਤੇ ਅੰਦਰੋਂ ਤੁਹਾਨੂੰ ਦਿਖਾ ਲੈਂਦੇ ਹਾਂ ਕਿ ਕਿੰਨੀ ਲੰਮੀ ਦੁਕਾਨ ਹੈ, ਠੀਕ ਹੈ ਨਾ। ਪਹਿਲੇ ਜ਼ਰਾ ਤੁਹਾਨੂੰ ਬਾਹਰੋਂ ਦਿਖਾ ਲਈਏ। ਇਹ ਛੋਟੇ ਆਲੇ ਜਿਨ੍ਹਾਂ 'ਚ ਦੀਵੇ ਵੀ ਰੱਖੇ ਜਾਂਦੇ ਸਨ ਔਰ ਭਗਵਾਨ ਵੀ ਰੱਖੇ ਜਾਂਦੇ ਸਨ। ਅਤੇ ਅੰਦਰ ਚੱਲਦੇ ਹਾਂ ਜਨਾਬ, ਤੁਸੀਂ ਦੇਖੋ ਨਾ, ਇਹ ਬਹੁਤ ਲੰਮੀ, ਦੇਖੋ ਕਿੱਥੋਂ ਤੱਕ ਦੁਕਾਨ ਨਜ਼ਰ ਆ ਰਹੀ ਹੈ। ਅੱਗੇ 4 ਦਰਵਾਜ਼ੇ ਨੇ। ਇਹ ਹੁਣ ਦੂਸਰੇ ਦਰਵਾਜ਼ੇ 'ਚ ਮੈਂ ਆ ਗਿਆ। ਇਹ ਜਨਾਬ ਤੀਸਰਾ ਹਾਲ ਸ਼ੁਰੂ ਹੋ ਗਿਆ, ਔਰ ਸਾਹਮਣੇ ਚੌਥਾ ਇਹ ਕੋਠਰੀ, ਸਟੋਰ ਰੂਮ। ਓਏ ਹੋਏ, ਇਹ ਦੇਖੋ ਜੀ, ਪੁਰਾਣਾ ਸਮਾਨ ਇੱਥੋਂ ਤੱਕ ਸ਼ਾਇਦ ਕਦੀ ਕੋਈ ਆਇਆ ਹੀ ਨਹੀਂ। ਇਹ ਦੇਖੋ, ਇਹ ਸੰਦੂਕ, ਇਹ ਖੋਲ੍ਹ ਕੇ ਵੇਖਦੇ ਹਾਂ ਜੀ ਇਹਦੇ 'ਚ ਹੈ ਕੀ ਹੈ। ਦੋਸਤੋ, ਬਜ਼ੁਰਗਾਂ ਨੇ ਆਪਣਾ ਸਭ ਕੁਝ ਛੱਡ ਦਿੱਤਾ, ਕਿਉਂਕਿ ਉਦੋਂ ਸਿਰਫ ਜਾਨਾਂ ਬਚਾਉਣ ਦੀ ਪਈ ਸੀ। ਜਦੋਂ 1947 ਦੀ ਪਾਰਟੀਸ਼ਨ ਹੋਈ ਹੈ, ਅਤੇ ਇਹ ਸਮਾਨ ਜਿਹੜਾ ਉਹਨਾਂ ਨੂੰ ਖੰਡਰ ਬਣਿਆ, ਇਹਦੇ ਵਿੱਚ ਨਵਾਂ ਵੀ ਸਮਾਨ ਹੈ, ਪੁਰਾਣਾ ਵੀ ਹੈ। ਇਹ ਇਸ ਤਰ੍ਹਾਂ ਹੀ ਛੱਡਣਾ ਪਿਆ, ਕਿਉਂਕਿ ਕੁਝ ਖੱਤਰੀ ਤਾਂ ਐਸੇ ਸਨ, ਯਾਨੀ ਕਿ ਜਿਹੜੇ ਹਿੰਦੂ ਜਿੰਨੇ ਪੈਸੇ ਵਾਲੇ ਸਨ, ਉਹ ਥੋੜ੍ਹਾ ਪਹਿਲੇ ਹੀ ਨਿਕਲ ਗਏ ਸਨ। ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਲੁੱਟਮਾਰ ਹੋ ਸਕਦੀ ਹੈ, ਕਤਲੋਗਾਰਤ ਹੋ ਸਕਦੀ ਹੈ, ਔਰ ਉਹ ਪੈਸਾ ਪੂਸਾ ਲੈ ਕੇ ਪਹਿਲੇ ਹੀ ਚਲੇ ਗਏ ਸਨ। ਅਤੇ ਇਹ ਦੁਕਾਨਾਂ ਫਿਰ ਉਸ ਤੋਂ ਬਾਅਦ ਜਿਹੜੀਆਂ ਨਾ ਇਹ ਇੱਥੇ ਹੀ ਰਹਿ ਗਈਆਂ।
ਔਰ ਬਹੁਤ ਸਾਰੇ ਲੋਕਾਂ ਨੂੰ ਪਤਾ ਸੀ ਕਿ ਅਸੀਂ ਵਾਪਸ ਆ ਜਾਣਾ, ਯਾਨੀ ਕਿ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਸੀ ਕਿ ਅਸੀਂ ਆਪਣੇ ਕਾਰੋਬਾਰ 'ਚ ਵਾਪਸ ਆ ਜਾਵਾਂਗੇ। ਇਹ ਜਿਹੜਾ ਪਾਕਿਸਤਾਨ ਹਿੰਦੁਸਤਾਨ ਦੀ ਅਲੱਹਦਗੀ ਦੀ ਤਹਿਰੀਕ ਹੈ ਜਲਦੀ ਖਤਮ ਹੋ ਜਾਏਗੀ। ਇਹ ਕੁਝ ਲਿਖਿਆ ਉੱਤੇ ਜੀ ਉਰਦੂ 'ਚ। ਇਹ ਕਿਸੇ ਮਹਾਜਨ ਦੀ ਦੁਕਾਨ ਸੀ, ਕਿਉਂਕਿ ਮਹਾਜਨ ਦਾ ਲਫ਼ਜ਼ ਬੜਾ ਅੱਛੇ ਤਰੀਕੇ ਨਾਲ ਪੜ੍ਹਾ ਜਾ ਰਿਹਾ। ਓਮ ਮਹਾਜਨ ਮਲ ਕਲਾਸ ਵਾਲਾ, ਸੌਰੀ ਮੈਂ ਐਗਜ਼ੈਕਟਲੀ ਨਹੀਂ ਪੜ੍ਹਿਆ ਕਿਉਂਕਿ ਕੁਝ ਲਫ਼ਜ਼ ਨਹੀਂ ਪੜ੍ਹੇ ਜਾ ਰਹੇ। ਤੁਸੀਂ ਵੀਡੀਓ ਹਾਲੇ ਛੱਡਣੀ ਨਹੀਂ, ਵੀਡੀਓ ਨਾਲ ਜੁੜੇ ਰਹਿਣਾ। ਸਰ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਵੀਡੀਓ ਵੇਖੋ ਤੇ ਲਾਈਕ ਵੀ ਕਰ ਦਿਓ, ਉਹ ਬਟਨ ਨੂੰ ਦਬਾ ਦਿਓ। ਹਾਲੇ ਹੋਰ ਤੁਹਾਨੂੰ ਬੜੀਆਂ ਦੁਕਾਨਾਂ ਮੈਂ ਵਾਲਣੀਆਂ ਨੇ। ਹੋ ਸਕਦਾ ਇਹਨਾਂ ਵਿੱਚ ਹੀ ਤੁਹਾਡੇ ਕਿਸੇ ਆਪਣੇ ਬਜ਼ੁਰਗਾਂ ਦੀ ਵੀ ਕੋਈ ਦੁਕਾਨ ਹੋਏ, ਹਾਂਜੀ, ਕਿ ਉਹਨਾਂ ਦੀ ਵੀ ਨਿਸ਼ਾਨੀ ਹੋਏ। ਇਹ ਦੇਖੋ, ਇਹ ਦਰਵਾਜ਼ਾ ਹੀ ਰਹਿ ਗਿਆ ਜੀ, ਇੱਕ ਦਰਵਾਜ਼ਾ ਇਹ ਵੇ। ਇਹ ਵੀ ਦੁਕਾਨ ਬੰਦ ਹੈ ਤੇ ਅੱਗੇ ਹੁਣ ਜਿਹਨਾਂ ਨੇ ਢਾਹ ਕੇ ਨਵੀਆਂ ਬਣਾਉਣੀਆਂ ਨੇ ਸ਼ੁਰੂ ਕੀਤੀਆਂ ਨੇ। ਇਹ ਦੇਖੋ, ਇਹ ਬੜਾ ਵੱਡਾ ਸ਼ੋਰੂਮ ਸੀ, ਉਹਦਾ ਦਰਵਾਜ਼ਾ ਹੈ, ਉੱਤੋਂ ਛੱਤ ਵੀ ਗਾਇਬ ਹੈ ਔਰ ਅੰਦਰ ਦਰਖਤ ਉੱਗੇ ਨੇ। ਤੇ ਇਸ ਤਰ੍ਹਾਂ ਜਿਸ ਤਰ੍ਹਾਂ ਤਬਾਹੀ ਬਰਬਾਦੀ ਤਬਾਹੀ ਦਾ ਜਿਹੜਾ ਨਾ ਉਹ ਤੁਹਾਨੂੰ ਨਜ਼ਰ ਆ ਰਿਹਾ। ਇਹ ਖੂਬਸੂਰਤ ਜਿਹੜਾ ਕੰਮ ਹੋਇਆ ਲੱਕੜੀ ਦਾ ਤੇ ਇਹ ਸੀਮੈਂਟ ਦਾ, ਯਾਦਾਂ ਹੀ ਛੱਡ ਗਈਆਂ ਜਨਾਬ। ਇਹ ਦੇਖੋ, ਇਹ ਬੜਾ ਵੱਡਾ ਮਹੱਲ ਸੀ, ਪਿੱਛੇ ਨਾ ਕੋਈ ਘਰ ਸੀ ਰਿਹਾਇਸ਼। ਮੈਂ ਜ਼ੂਮ ਕਰਕੇ ਵਿਖਾਲਣਾ। ਇਹ ਦੇਖੋ, ਇਹ ਫਸਟ ਫਲੋਰ ਦੇ ਉੱਤੇ ਨਾ ਅੱਗ ਬਾਲਣ ਵਾਸਤੇ ਜਿਹੜੇ ਆਲੇ ਬਣੇ ਨੇ ਉਹ ਨੇ, ਕਿਉਂਕਿ ਛੱਤਾਂ ਗਾਇਬ ਨੇ। ਤੇ ਇਹ ਛੋਟੀ ਇੱਟ ਨਾਲ ਬਣਿਆ। ਇਹ ਦੇਖੋ ਨਾ, ਇਹਦੇ ਜਿਹੜੇ ਹੈਗੇ ਨੇ ਆਤਿਸ਼ਦਾਨ, ਇਹ ਜਨਾਬ ਹੁਣ ਢੱਠਣੀਆਂ ਸ਼ੁਰੂ ਹੋ ਗਈਆਂ ਨੇ। ਇਹ ਬਾਜ਼ਾਰ ਸਾਰਾ ਤੁਹਾਨੂੰ ਦਿਖਾਇਆ ਜਾ ਰਿਹਾ। ਇਹੋ ਜਿਹੀਆਂ ਵੀਡੀਓ ਬਹੁਤ ਘੱਟ ਮੈਂ ਬਣਾਉਣਾ, ਕਿਉਂਕਿ ਇਹਨਾਂ ਵੀਡੀਓ 'ਤੇ ਮਿਹਨਤ ਬੜੀ ਲੱਗਦੀ ਹੈ ਔਰ ਮੈਨੂੰ ਪਤਾ ਨਹੀਂ ਹੁੰਦਾ ਕਿ ਪੂਰਾ ਬਾਜ਼ਾਰ ਕਿੱਥੇ ਵੇ। ਫਿਰ ਮੈਂ ਬੜੀ ਸਰਚ ਕਰਕੇ ਉਹ ਲੱਭਣਾ, ਫਿਰ ਤੁਹਾਡੇ ਵਾਸਤੇ ਜਾਣਾ। ਇਸ ਲਈ ਤੁਸੀਂ ਇਹਨੂੰ ਐਪਰੀਸ਼ੀਏਟ ਕਰਿਆ ਕਰੋ, ਕਿਉਂਕਿ ਮੈਂ ਤੁਹਾਡੇ ਵਾਸਤੇ ਬਹੁਤ ਮਿਹਨਤ ਕਰਕੇ ਚੀਜ਼ਾਂ ਲੱਭਣਾ ਵਾ। ਹੁਣ ਤੁਹਾਨੂੰ ਦਿਖਾ ਲਿਆ ਜਿੱਦਾਂ ਰਸ਼ ਹੈ, ਖਵਾਤੀਨ ਬੱਚੇ ਜਵਾਨ ਸਾਰੇ ਸ਼ਾਪਿੰਗ ਕਰ ਰਹੇ ਨੇ। ਦੁਕਾਨਾਂ ਪੁਰਾਣੀਆਂ ਹੀ ਲੇਕਿਨ ਉਹਨਾਂ ਨੇ ਸ਼ਾਪਿੰਗ ਕਰ ਰਹੇ ਨੇ। ਇਹ ਤੇ ਉਹ ਦੁਕਾਨਾਂ ਤੁਹਾਨੂੰ ਦਿਖਾਈਆਂ ਨਾ ਜਿਹੜੀਆਂ ਹਾਲੇ ਕੁਝ ਪੁਰਾਣੀਆਂ ਨੇ, ਬੰਦ ਨੇ ਔਰ ਬਸੀਦਾ ਹਾਲਤ ਹੋ ਚੁੱਕੀਆਂ ਨੇ। ਲੇਕਿਨ ਉਹ ਸਾਹਮਣੇ ਬਾਜ਼ਾਰ ਹੈ, ਉੱਥੇ ਅੱਜ ਵੀ ਜਿਹੜੀ ਇਹ ਨੇ ਖਵਾਤੀਨ ਉਹ ਸ਼ਾਪਿੰਗ ਕਰਨ ਆਉਂਦੀਆਂ ਨੇ। ਇਹ ਦੇਖੋ ਜੀ, ਇਹ ਦੇਖੋ, ਇਹ ਚੈੱਕ ਕਰੋ। ਇਹ ਉਹੀ ਜਿਹੜੀ ਦੁਕਾਨ ਜਿਹਦੇ ਉੱਤੇ ਓਮ ਲਿਖਿਆ। ਇਹ ਦੇਖੋ, ਕਿਆ ਬਾਤ ਹੈ। ਸਦਕੇ ਜਾਈਏ ਉਹਨਾਂ ਬਣਾਉਣ ਵਾਲਿਆਂ ਤੋਂ, ਕਿੱਡੀ ਖੂਬਸੂਰਤ ਦੁਕਾਨ ਬਣਾ ਗਏ ਨੇ ਬਗੈਰ ਸੀਮੈਂਟ ਸਰੀਏ ਤੋਂ। ਇਹ ਦੇਖੋ ਤੁਸੀਂ ਮਾਰਕੀਟ। ਅੱਛਾ, ਇਹ ਜਨਾਬ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਰਿਹਾ। ਇਹ ਵੀ ਬੜਾ ਆਲੀਸ਼ਾਨ ਦੁਕਾਨਾਂ ਦਾ ਜਿਹੜਾ ਨਾ ਜੁਰਮਟ ਹੈਗਾ। ਇਹ ਵੀ ਪੁਰਾਣੀਆਂ ਦੁਕਾਨਾਂ ਨੇ ਤੇ ਇਹ ਅੱਜ ਬੜੀ ਅੱਛੀ ਹਾਲਤ 'ਚ ਇਸ ਲਈ ਨੇ ਕਿ ਇੱਥੇ ਸ਼ਾਪਿੰਗ ਹੋ ਰਹੀ ਹੈ ਔਰ ਇਹ ਵਿੱਚ ਸਮਾਨ ਹੈ। ਲੋਕੀ ਸ਼ਾਪਿੰਗ ਹੈ, ਸਕੂਲ ਬੈਗਸ ਨੇ, ਕੱਪੜੇ ਦੀਆਂ ਦੁਕਾਨਾਂ, ਜੁੱਤੀਆਂ ਦੀਆਂ। ਇਹ ਦੇਖੋ, ਵਿੱਚੋਂ ਦੀ ਤੁਹਾਨੂੰ ਅਗਰ ਤੁਸੀਂ ਦੇਖੋਗੇ ਤੇ ਬਜ਼ੁਰਗਾਂ ਦੀਆਂ ਯਾਦਾਂ ਵਿੱਚੋਂ ਤੁਹਾਨੂੰ ਝਾਤੀ ਮਾਰ ਰਹੀਆਂ ਨੇ। ਦੇ ਆਰ ਵਾਚਿੰਗ ਯੂ। ਅਗਰ ਇਹ ਦੁਕਾਨਾਂ ਬੋਲ ਸਕਦੀਆਂ, ਇਹਨਾਂ ਨੂੰ ਜ਼ੁਬਾਨ ਲੱਗੀ ਹੁੰਦੀ ਤੇ ਇਹਨਾਂ ਨੂੰ ਪੁੱਛਦੇ ਕਿ ਜੀ ਤੁਹਾਨੂੰ ਕਿਹਨੇ ਬਣਾਇਆ ਸੀ, ਤੁਹਾਡੇ ਮਾਲਕ ਦਾ ਨਾਂ ਕੀ ਸੀ, ਮਿਸਤਰੀ ਦਾ ਨਾਂ ਕੀ ਸੀ, ਇੱਥੇ ਦੁਕਾਨ ਕਾਹਦੀ ਹੁੰਦੀ ਸੀ, ਕਿਸੇ ਖੱਤਰੀ ਦੀ, ਸੁਨਿਆਰੇ ਦੀ ਦੁਕਾਨ ਸੀ, ਕਿਸੇ ਹਲਵਾਈ ਦੀ ਦੁਕਾਨ ਸੀ ਜਾਂ ਕੀ ਸੀ। ਇਹ ਮੈਂ ਸਾਰੇ ਸਵਾਲ ਇਹਨਾਂ ਦੁਕਾਨਾਂ ਕੋ ਕਰਦਾ, ਲੇਕਿਨ ਇਹ ਦੁਕਾਨਾਂ ਬੋਲ ਨਹੀਂ ਸਕਦੀਆਂ। ਇਹ ਦੁਕਾਨ ਤੁਹਾਨੂੰ ਦਿਖਾ ਲੈਣਾ ਮੈਂ ਜੀ। ਇਹਦੇ ਸੱਜੇ ਖੱਬੇ ਨਵੀਂ ਜਿਹੜੀ ਹੈ ਨਾ ਉਹ ਬਣ ਗਈ ਹੈ, ਲੇਕਿਨ ਇਹ ਵਿੱਚ ਦੁਕਾਨ ਪੁਰਾਣੀ ਹੈ। ਇਹਦੇ ਅੰਦਰ ਚੱਲਦੇ ਹਾਂ, ਲੇਕਿਨ ਪਹਿਲੇ ਤੁਹਾਨੂੰ ਮੈਂ ਜ਼ੂਮ ਕਰਕੇ ਤਾਂ ਦਿਖਾ ਰਿਹਾ ਵਾਂ। ਤੁਸੀਂ ਦੇਖੋ ਕਿ ਅੱਜ ਵੀ ਮੈਨੂੰ ਲੱਗਦਾ ਹੀ ਹੈ ਕਿ ਇਹ ਕਿਸੇ ਹਿੰਦੂ ਦੀ ਦੁਕਾਨ ਹੋਏਗੀ। ਇਸੇ ਤਰ੍ਹਾਂ ਹੀ ਮਾਹੌਲ ਉਦੋਂ ਵੀ ਹੁੰਦਾ ਹੋਏਗਾ। ਹਾਂਜੀ, ਇੱਥੇ ਤਜਾਰਤ ਹੁੰਦੀ ਹੋਏਗੀ। ਅੱਛਾ, ਇਹ ਵੀ ਜਨਾਬ ਨਾਨਕਸ਼ਾਹੀ ਇੱਟ ਜਿਹੜੀ ਹੈ, ਸਿਆਲਕੋਟੀ ਇੱਟ, ਛੋਟੀ ਇੱਟ ਹੈ, ਉਹਦੇ ਨਾਲ ਬਣੀ ਹੈ। ਦੋਸਤੋ ਕਿੱਥੇ ਗਏ ਲੋਕ? ਹਾਂਜੀ, ਕਿਸੇ ਨੂੰ ਪਤਾ ਸੀਗਾ ਸਾਰਾ ਕੁਝ ਇੱਥੇ ਛੱਡ ਜਾਣਾ ਤੇ ਟੁਰ ਜਾਣਾ, ਉੱਥੇ ਟੁਰ ਜਾਣਾ ਜਿੱਥੇ ਪਤਾ ਹੀ ਨਹੀਂ ਕਿ ਸਾਨੂੰ ਜਾ ਕੇ ਜਗ੍ਹਾ ਵੀ ਲੱਭਣੀ ਕਿ ਨਹੀਂ, ਪਤਾ ਨਹੀਂ ਜ਼ਿੰਦਾ ਜਾਣਾ ਵੀ ਕਿ ਨਹੀਂ। ਇਹ ਇੱਧਰ ਵਾਲੇ ਲੋਕ ਸੋਚਦੇ ਸਨ ਤੇ ਜਿਹੜੇ ਇੰਡੀਆ ਵੱਲੋਂ ਆਏ ਸਨ ਮੁਸਲਮਾਨ, ਉਹ ਵੀ ਇਹੀ ਸੋਚਦੇ ਸਨ ਕਿ ਜਿੱਥੇ ਜਾ ਰਹੇ ਆ ਉੱਥੇ ਪਤਾ ਨਹੀਂ ਕੋਈ ਥਾਂ ਲੱਭਣਾ ਨਹੀਂ ਲੱਭਣਾ, ਜਾਣਾ ਜ਼ਿੰਦਾ ਵੀ ਕਿ ਨਹੀਂ ਜਾਣਾ। ਠੀਕ ਹੈ ਨਾ। ਹੁਣ ਦੇਖੋ ਨਾ, ਬਰਾਮਦੇ ਬਣੇ ਨੇ ਜਿਹੜੇ ਲੱਕੜਾਂ ਦੇ, ਉਹ ਕਾਹਦੀਆਂ ਲੱਕੜਾਂ, ਐਸਾ ਕੀਮਤੀ ਦਿਆਰ ਕਿ ਜਿਹੜਾ ਅੱਜ ਵੀ ਹੈਗਾ। ਔਰ ਇਹ ਬਾਜ਼ਾਰ ਤੁਸੀਂ ਦੇਖੋ, ਇਹ ਭਰਿਆ ਹੁੰਦਾ ਅੱਜ ਵੀ। ਆ ਹੁਣ ਤੇ ਫਿਲਹਾਲ ਥੋੜਾ ਰਸ਼ ਘੱਟ ਹੈ ਔਰ ਮੇਰੇ ਵਾਸਤੇ ਆਸਾਨੀ ਕਿ ਮੈਂ ਵੀਡੀਓ ਬਣਾ ਰਿਹਾ ਵਾਂ, ਵਰਨਾ ਇੱਥੋਂ ਦੀ ਲੰਘਿਆ ਨਹੀਂ ਜਾਂਦਾ। ਇਹ ਸ਼ੇਡ ਜਿਹੜੇ ਬਣੇ ਨੇ ਇਹਨਾਂ 'ਤੇ ਸ਼ੀਸ਼ੇ ਲੱਗੇ ਸਨ। ਇਹ ਬਹੁਤ ਹੀ ਅਮੀਰ ਫੈਮਿਲੀ ਸੀ, ਸੁਨਿਆਰਿਆਂ ਦੀ ਫੈਮਿਲੀ, ਉਹਨਾਂ ਸ਼ੀਸ਼ੇ ਲਾਏ ਸਨ ਇੱਥੇ। ਲੇਕਿਨ ਅੱਜ ਹੌਲੀ ਹੌਲੀ ਇਹ ਖ਼ਤਮ ਹੋਣਾ ਸ਼ੁਰੂ ਹੋ ਗਿਆ। ਬੜਾ ਲੋਕਾਂ ਨੂੰ ਪੈਸਾ ਉਧਾਰ ਦਿੱਤਾ ਸੀ 1947 ਤੋਂ ਪਹਿਲੇ। ਜਿਹੜੇ ਇੱਥੇ ਖੱਤਰੀ ਸਨ, ਮਹਾਜਨ ਸਨ, ਜਿਹੜੇ ਵਿਆਜੀ ਦਾ ਕੰਮ ਕਰਦੇ ਸਨ ਲੋਕ, ਉਹ ਬਹੁਤ ਉਹਨਾਂ ਪੈਸਾ ਲੋਕਾਂ ਨੂੰ ਵੰਡਿਆ ਸੀ ਔਰ ਜਦੋਂ ਗਏ ਨੇ ਉਹਨਾਂ ਕੋਲ ਇਕੱਠਾ ਹੀ ਨਹੀਂ ਹੋਇਆ। ਇਹ ਹਕੀਮ ਦੀ ਦੁਕਾਨ ਹੈ ਅੱਜ ਇੱਥੇ।
ਇਹਨਾਂ ਕੋ ਜਿਹੜੇ ਹਿੰਦੂ ਸਨ ਉਹਨਾਂ ਨੇ ਉਧਾਰ ਜਿੰਨਾ ਲੋਕਾਂ ਕੋਲ ਲੈਣਾ ਸੀ ਉਹ ਜਦੋਂ 1947 ਦੀ ਪਾਰਟੀਸ਼ਨ ਹੋਈ ਤੇ ਉਹਨਾਂ ਕੋਲ ਲਿਆ ਹੀ ਨਹੀਂ ਗਿਆ। ਇੱਥੇ ਲੋਕੀ ਆਉਂਦੇ ਹੁੰਦੇ ਸਨ ਵਿਆਹ ਸ਼ਾਦੀਆਂ ਦਾ ਸਮਾਨ ਖਰੀਦਣਾ ਜੀ, ਘਰ ਦਾ ਸਮਾਨ। ਇਹ ਉੱਤੇ ਚੁਬਾਰਾ ਇੱਕ ਨਜ਼ਰ ਆਇਆ ਜੀ ਮੈਨੂੰ, ਓਏ ਹੋਏ ਹੋਏ ਦੇਖੋ ਜੀ, ਵਾਹ ਜੀ ਵਾਹ, ਕਿਆ ਬਾਤ ਹੈ। ਇਹ ਝਰੋਕੇ ਜਨਾਬ ਜਿੱਥੋਂ ਦੀ ਫੈਮਿਲੀ ਦੇ ਜੀ ਵਹਿੰਦੇ ਹੋਣਗੇ ਨਜ਼ਾਰਾ ਪਿੰਡ ਦਾ ਬਾਜ਼ਾਰ ਦਾ। ਲੇਕਿਨ ਥੱਲੇ ਦੇਖੋ ਤੁਸੀਂ, ਅੱਜ ਵੀ ਕਾਰੋਬਾਰ ਹੋ ਰਿਹਾ ਹੈ, ਅੱਜ ਵੀ ਇੱਥੇ ਗਾਹਕ ਹੈ ਨੇ, ਅੱਜ ਵੀ ਦੁਕਾਨਦਾਰ ਹੈ ਨੇ, ਲੇਕਿਨ ਅਸਲ ਮਾਲਕ ਨਹੀਂ। ਇਹ ਦੇਖੋ ਜੀ, ਇਹ ਹੁਣ ਜਿਉਂ ਜਿਉਂ ਤੁਸੀਂ ਅੱਗੇ ਜਾਓਗੇ ਤੇ ਫਿਰ ਤੰਗ ਬਾਜ਼ਾਰ ਹੁੰਦਾ ਸ਼ੁਰੂ ਹੋ ਜਾਏਗਾ। ਇਹਦੇ ਵਿੱਚ ਹੁਣ ਰਿਹਾਇਸ਼ਗਾਹਾਂ ਵੀ ਬਣ ਚੁੱਕੀਆਂ ਨੇ ਬਹੁਤ ਜ਼ਿਆਦਾ। ਤੇ ਇਹ ਪੋਸਟ ਆਫਿਸ ਇਹ ਹੁਣ ਨਵੀਂ ਬਿਲਡਿੰਗ ਦੇ ਵਿੱਚ, ਲੇਕਿਨ ਇਹ 1947 ਤੋਂ ਪਹਿਲੇ, ਯਾਨੀ ਕਿ ਜਦੋਂ ਪੋਸਟ ਆਫਿਸ ਦਾ ਨਿਜ਼ਾਮ ਸ਼ੁਰੂ ਹੋਇਆ ਨਾ, ਇਹ ਉਦੋਂ ਦਾ ਇਸ ਪਿੰਡ ਦੇ ਵਿੱਚ। ਇਹ ਪਿੰਡ ਬਹੁਤ ਅਮੀਰ ਪਿੰਡ ਹੁੰਦਾ ਸੀ ਔਰ ਇੱਥੇ ਅਦਾਲਤ ਹੁੰਦੀ ਸੀ। ਇੱਥੇ ਆਨਰੇਰੀ ਮੈਜਿਸਟ੍ਰੇਟ ਉਹ ਬੈਠਦੇ ਹੁੰਦੇ ਸਨ। ਇੱਥੇ 6 ਮਹੀਨੇ ਤੱਕ ਉਹ ਲੋਕਾਂ ਨੂੰ ਬੰਨ੍ਹ ਵੀ ਸਕਦੇ ਸਨ, ਕੈਦ ਦੀ ਸਜ਼ਾ ਦੇ ਸਕਦੇ ਸਨ। ਇਹ ਉਹ ਪਿੰਡ ਤੁਹਾਨੂੰ ਦਿਖਾਇਆ ਜਾ ਰਿਹਾ। ਤੇ ਇਹ ਜਨਾਬ ਤੁਸੀਂ ਦੁਕਾਨਾਂ ਦੇਖੋ, ਬਹੁਤ ਅੱਛੀ ਹਾਲਤ 'ਚ ਮੌਜੂਦ ਹੈਗੀਆਂ ਨੇ, ਦਰਵਾਜ਼ੇ ਅੱਛੇ ਨੇ, ਲੇਕਿਨ ਇਹ ਅਗਲੀਆਂ ਖੰਡਰ ਨੇ, ਇਹ ਖੰਡਰਾਤ ਬਣ ਗਈਆਂ। ਇੱਥੇ ਜਨਾਬ ਮਿਊਨਸੀਪਲ ਕਮੇਟੀ ਹੁੰਦੀ ਸੀ। ਇਸੇ ਪਿੰਡ ਦੇ ਵਿੱਚ ਜਿਹੜਾ ਨਾ ਉਹ ਬਲਦੀਆ ਦਾ ਦਫ਼ਤਰ ਹੁੰਦਾ ਸੀ ਔਰ ਸਾਰੀਆਂ ਸਹੂਲੀਅਤ ਜਿਹੜੀਆਂ ਇੱਕ ਸ਼ਹਿਰ ਨੂੰ ਹੁੰਦੀਆਂ ਨੇ ਉਹ ਇਹ ਕਲਾਸ ਵਾਲਾ ਨੂੰ ਮਿਲੀਆਂ ਸਨ। ਗੋ ਕਿ ਅੱਜ ਇਹ ਕਲਾਸ ਵਾਲਾ ਦੀ ਹਾਲਤ ਬਹੁਤ ਬੁਰੀ ਹੈ ਔਰ ਇੰਤਜ਼ਾਮੀਆ ਨੇ ਇੱਥੇ ਬਿਲਕੁਲ ਮੂੰਹ ਮੋੜ ਲਿਆ। ਇੱਥੋਂ ਜਿਹੜਾ ਨਾ ਉਹ ਈਵਨ ਕਿ ਪੁਲਿਸ ਚੌਕੀ ਤੱਕ ਵੀ ਨਹੀਂ ਇੱਥੇ ਹੈਗੀ ਇਸ ਕਸਬੇ ਦੇ ਵਿੱਚ, ਜਿਹੜਾ ਕਿ ਇਸ ਗੱਲ ਦੀ ਸਬੂਤ ਹੈ ਕਿ ਜਦੋਂ ਦੇ ਤੋਂ ਹਿੰਦੂ ਜਾਂ ਸਿੱਖ ਗਏ ਨੇ ਕਲਾਸ ਵਾਲੇ ਦੀ ਤਰੱਕੀ ਰੁਕ ਗਈ ਹੈ। ਇਹ ਜੋ ਕੁਛ ਉਹ ਬਣਾ ਗਏ ਨੇ ਉਹੀ ਕੁਛ ਬਣਿਆ। ਕੋਈ ਚੀਜ਼ ਐਸੀ ਨਵੀਂ ਨਹੀਂ ਬਣ ਸਕੀ ਉਸ ਤੋਂ ਬਾਅਦ ਜਿਹੜੀਆਂ ਹਿੰਦੂ ਸਿੱਖਾਂ ਤੋਂ ਬਾਅਦ ਬਣੀ ਹੋਏ। ਛੱਤਾਂ ਦੇ ਬਲਬ ਤੇ ਲੱਗ ਗਏ ਨੇ, ਲੇਕਿਨ ਬਾਕੀ ਚੀਜ਼ਾਂ ਸਾਰੀਆਂ ਜਿਹੜੀਆਂ ਨਾ ਉਹ ਉਹਨਾਂ ਲੋਕਾਂ ਦੀਆਂ ਨੇ ਜਿਨ੍ਹਾਂ ਆਪਣਾ ਪੈਸਾ ਲਾਇਆ ਸੀ ਔਰ ਇਹ ਬਾਜ਼ਾਰ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ। ਠੀਕ ਹੈ ਜੀ, ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ। ਨਵੀਂ ਵੀਡੀਓ ਨਾਲ ਫੇਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਜਿੰਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਆਪਣੀ ਇਮਾਨਦਾਰੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਦੁਬਾਰਾ ਹਾਜ਼ਰ ਹੋਵਾਂਗਾ। ਬਲਕਿ ਰੋਜ਼ਾਨਾ ਮੈਂ ਇੱਕ ਵੀਡੀਓ ਡਾਲ ਰਿਹਾ ਵਾਂ। ਇਹ ਸਾਰਾ ਬਾਜ਼ਾਰ ਤੁਹਾਡੀ ਖਿਦਮਤ 'ਚ ਮੈਂ ਜਿਹੜਾ ਪੇਸ਼ ਕੀਤਾ ਔਰ ਇਹ ਨਵੀਆਂ ਦੁਕਾਨਾਂ ਵਿੱਚ ਬਣ ਰਹੀਆਂ ਨੇ। ਅੱਲਾ ਹਾਫਿਜ਼।